ਕੈਲੀਫੋਰਨੀਆ ਸਟੇਟ ਅਸੈਂਬਲੀ ਨੇ ਇੱਕ ਮਤਾ ਪਾਸ ਕਰਕੇ ਯੂਨਾਈਟਿਡ ਸਟੇਟਸ ਕਾਂਗਰਸ ਨੂੰ ਭਾਰਤ ਵਿੱਚ 1984 ਦੀ ਸਿੱਖ ਵਿਰੋਧੀ ਹਿੰਸਾ ਨੂੰ ਸਿੱਖ ਨਸਲਕੁਸ਼ੀ ਵਜੋਂ ਰਸਮੀ ਤੌਰ ਤੇ ਮਾਨਤਾ ਦੇਣ ਅਤੇ ਨਿੰਦਾ ਕਰਨ ਦੀ ਅਪੀਲ ਕੀਤੀ ਹੈ। ਇਹ ਮਤਾ ਵਿਧਾਨ ਸਭਾ ਮੈਂਬਰ ਜਸਮੀਤ ਕੌਰ ਬੈਂਸ ਦੁਆਰਾ ਪੇਸ਼ ਕੀਤਾ ਗਿਆ ਸੀ, ਜੋ ਕਿ ਰਾਜ ਵਿਧਾਨ ਸਭਾ ਦੀ ਪਹਿਲੀ ਵਾਰ ਚੁਣੇ ਗਏ ਸਿੱਖ ਮੈਂਬਰ ਹਨ। ਸੋਮਵਾਰ ਨੂੰ ਰਾਜ ਵਿਧਾਨ ਸਭਾ ਦੁਆਰਾ ਬਹੁਮਤ ਨਾਲ ਇਹ ਮਤਾ ਪਾਸ ਕੀਤਾ ਗਿਆ ਸੀ। ਇੱਕ ਕਹਾਣੀ ਜੋ ਕਿ ਸੀ 1984 ਉਹਦੀ ਇਨਸਾਫ ਉਹਦੀ ਕਹਾਣੀ ਕਦੀ ਕਿਸੇ ਲੋਕਾਂ ਨੂੰ ਪਤਾ ਹੀ ਨਹੀਂ ਲੱਗਾ। ਕਿਉਂ ਨਹੀਂ ਪਤਾ ਲੱਗਾ? क्योंकि साड़ी कभी रिप्रेजेंटेशन गवर्नमेंट में बनी नहीं सी। असी इत्थे इस मुल्क 100 साल दे ऊपर आ गए हैं, पर साड़ी वो रिप्रेजेंटेशन असैम्बली कभी बनी ही नहीं। क्यों नहीं बनी? असी क्यों इंडिया तो आके इत्थे लुक गए ने? साड़ी भी पहचान चाहिए, साडे बच्चों लई बहुत जरूरी है कि वो भी देखें कि साड़ी पहचान हैगी है स्टेट असैम्बली। सो पॉलिटिक्स तो डरन की कोई चीज नहीं की, बल्कि सानू आना चाहिए है। सानू 100 साल लगे ने यह सीट लैन ली। कैलिफोर्निया की पहली सिख अमेरिकन लेजिस्लेचर है मैं। But it doesn't end here. Agge to agge sanu hor chahiye ne. We need to encourage our youth. Menu bahut badi encouragement mili si Assembly Member Carlos Villalobos, who was by my side from day one and said, "Jasmeet, you can do this. You need to do this because your community needs a representative." And I'm internally grateful for all the work that Edith and Carlos have done to make it possible that Bella Sikh American elect hoya. ਇਸ ਨੂੰ ਸਿੱਖੀ ਤੈਸ਼ੀ ਅਸੈਂਬਲੀ ਮੈਂਬਰ ਕਾਰਲੋਸ ਵਿਲਾਪੁੜੂਆ ਵੱਲੋਂ ਵੀ ਸਮਰਥਨ ਦਿੱਤਾ ਗਿਆ। ਇੰਨਾ ਹੀ ਨਹੀਂ, ਇੱਕ ਹੋਰ ਹਿੰਦੂ ਮੈਂਬਰ ਐਸ਼ ਕਾਲੜਾ ਨੇ ਵੀ ਮਤੇ ਦੇ ਹੱਕ ਵਿੱਚ ਵੋਟ ਪਾਈ। ਇਹ ਨੋਟ ਕਰਦੇ ਹੋਏ ਕਿ ਅਮਰੀਕਾ ਵਿੱਚ ਸਿੱਖ ਭਾਈਚਾਰਾ ਦੰਗਿਆਂ ਦੇ ਸਰੀਰਕ ਅਤੇ ਮਾਨਸਿਕ ਸਦਮੇ ਤੋਂ ਉੱਭਰ ਨਹੀਂ ਸਕਿਆ ਹੈ, ਮਤੇ ਵਿੱਚ ਅਮਰੀਕੀ ਕਾਂਗਰਸ ਨੂੰ ਨਵੰਬਰ 1984 ਦੀ ਸਿੱਖ ਵਿਰੋਧੀ ਹਿੰਸਾ ਨੂੰ ਨਸਲਕੁਸ਼ੀ ਵਜੋਂ ਰਸਮੀ ਤੌਰ ਤੇ ਮਾਨਤਾ ਦੇਣ ਅਤੇ ਨਿੰਦਾ ਕਰਨ ਦੀ ਅਪੀਲ ਕੀਤੀ ਗਈ ਹੈ। Today I rise in support of AJR2 that calls out the atrocity committed against Sikhs in India less than 40 years ago. California is home to roughly half of the nation's Sikh population, and the nation's first Sikh temple was established here in Stockton. This is what I said here at the Capitol today. ਮਤੇ ਵਿੱਚ ਕਿਹਾ ਗਿਆ ਹੈ ਕਿ ਨਵੀਂ ਦਿੱਲੀ ਦੀ ਵਿਧਵਾ ਕਲੋਨੀ ਵਿੱਚ ਅਜੇ ਵੀ ਸਿੱਖ ਔਰਤਾਂ ਰਹਿੰਦੀਆਂ ਹਨ, ਜਿਨ੍ਹਾਂ ਤੇ ਹਮਲਾ ਕੀਤਾ ਗਿਆ, ਬਲਾਤਕਾਰ ਕੀਤਾ ਗਿਆ, ਤਸੀਹੇ ਦਿੱਤੇ ਗਏ, ਉਹਨਾਂ ਦੇ ਪਰਿਵਾਰਾਂ ਨੂੰ ਮਾਰਨ, ਸਾੜਨ ਅਤੇ ਕਤਲ ਕਰਨ ਲਈ ਮਜਬੂਰ ਕੀਤਾ ਗਿਆ, ਅਤੇ ਜੋ ਅਜੇ ਵੀ ਦੋਸ਼ੀਆਂ ਵਿਰੁੱਧ ਇਨਸਾਫ ਦੀ ਮੰਗ ਕਰ ਰਹੀਆਂ ਹਨ। ਇੱਕ ਬਿਆਨ ਵਿੱਚ ਅਮਰੀਕਨ ਸਿੱਖ ਕਾਕਸ ਕਮੇਟੀ ਅਤੇ ਹੋਰ ਅਮਰੀਕੀ ਸਿੱਖ ਸੰਸਥਾਵਾਂ ਦੇ ਕੋਆਰਡੀਨੇਟਰ ਪ੍ਰਿਤਪਾਲ ਸਿੰਘ ਨੇ ਮਤਾ ਪੇਸ਼ ਕਰਨ ਅਤੇ ਪਾਸ ਕਰਨ ਲਈ ਕੈਲੀਫੋਰਨੀਆ ਸਟੇਟ ਅਸੈਂਬਲੀ ਦੇ ਮੈਂਬਰਾਂ ਦਾ ਧੰਨਵਾਦ ਕੀਤਾ। 31 ਅਕਤੂਬਰ 1984 ਨੂੰ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਮਗਰੋਂ ਦਿੱਲੀ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਹਿੰਸਾ ਭੜਕ ਗਈ। ਇਸ ਤੋਂ ਬਾਅਦ ਹੋਈ ਹਿੰਸਾ ਵਿੱਚ ਪੂਰੇ ਭਾਰਤ ਵਿੱਚ 3000 ਤੋਂ ਵੱਧ ਸਿੱਖ ਮਾਰੇ ਗਏ ਸਨ। ਇਹ ਜ਼ਿਆਦਾਤਰ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਸਨ। ਜ਼ਿਕਰਯੋਗ ਹੈ ਕਿ ਨਿਊ ਜਰਸੀ ਵਿਧਾਨ ਸਭਾ ਇਸ ਸੰਬੰਧੀ ਪਹਿਲਾਂ ਹੀ ਮਤਾ ਪਾਸ ਕਰ ਚੁੱਕੀ ਹੈ। ਕੈਲੀਫੋਰਨੀਆ ਵਿਧਾਨ ਸਭਾ ਵਿੱਚ ਮਤਾ ਪੇਸ਼ ਕਰਨ ਵਾਲੀ ਵਿਧਾਇਕ ਹੈ ਜਸਮੀਤ ਕੌਰ ਬੈਂਸ ਅਤੇ ਮਤੇ ਦਾ ਸਮਰਥਨ ਕਰਨ ਵਾਲੇ ਵਿਧਾਇਕ ਕਾਰਲੋਸ ਦਾ ਬਾਅਦ ਵਿੱਚ ਗੁਰਦੁਆਰਾ ਸਾਹਿਬ ਵਿਖੇ ਸਨਮਾਨ ਕੀਤਾ ਗਿਆ। We think back to our sisters, brothers, family members ਜੋ ਵਿਛੜ ਗਏ ਹੈ ਪੰਜਾਬ ਦੇ ਵਿੱਚ, New Delhi ਦੇ ਵਿੱਚ in the 1984 Sikh genocide. Finally, today is 2023. We are recognizing the genocide of our people. And it is genocide. Other efforts in the years past have called it many things. Like in genocide, we cannot ever forget 1984. Aaj bhi our Sikh community is suffering Punjab de vich. India ਕਹਿੰਦੀ ਹੈ ਕਿ world's largest democracy
ਲੇਕਿਨ ਸਾਡੇ ਜਿਹੜੇ ਪੰਜਾਬੀ ਹੈਗੇ ਆ ਸਾਡੇ ਸਿੱਖ ਕੌਮ they are suffering ਹਜੇ ਵੀ after 1984 ਜੋ 1984 ਦੇ ਵਿੱਚ ਆਪਣੇ ਭੈਣਾਂ ਭਰਾਵਾਂ ਮਾਤਾਵਾਂ ਬਜ਼ੁਰਗਾਂ ਨਾਲ ਕਤਲੇਆਮ ਹੋਇਆ ਹੈ ਉਹ ਜਿਹੜਾ ਜੈਨੋਸਾਈਡ ਹੈ ਜੋ ਕਿ ਲੋਕੀ ਸੰਕੋਚ ਕਰਦੇ ਸੀਗੇ ਕਹਿਣ ਨੂੰ ਕਿ ਇਹ ਇੱਕ ਜੈਨੋਸਾਈਡ ਇੱਕ ਡੈਮੋਕ੍ਰੇਸੀ ਦੇ ਵਿੱਚ ਹੋਇਆ ਹੈ ਉਹ ਅੱਜ ਕੈਲੀਫੋਰਨੀਆ ਸਟੇਟ ਦੀ ਅਸੈਂਬਲੀ ਜਿਵੇਂ ਵੀਰ ਜੀ ਨੇ ਕਿਹਾ ਚੌਥੀ ਸਭ ਤੋਂ ਲਾਰਜੈਸਟ ਇਕਨੋਮੀ ਦੁਨੀਆ ਦੇ ਵਿੱਚ 80 ਮੈਂਬਰਸ ਨੇ ਸਾਰਿਆਂ ਨੇ ਯੂਨੈਨਿਮਸ ਇੱਕ ਬੰਦੇ ਨੇ ਮੁਖਾਲਫਤ ਨਹੀਂ ਕੀਤੀ ਸਾਰਿਆਂ ਨੇ ਕਿਹਾ ਕਿ ਜੋ ਇਹ ਗੱਲ ਹੋਈ ਹੈ ਸਿੱਖਾਂ ਨਾਲ ਉਹ ਗਲਤ ਹੋਈ ਹੈ